ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬ ਡੀਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਣਾ ਟੋਰਿੰਗ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਗਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 6 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਯੂਨੀਵਰਸਿਟੀ ਤੋਂ। 10 ਨਵੰਬਰ ਨੂੰ ਕਹਿੰਦੇ ਟਾਕਰੇ ਹੋਣਗੇ, ਪੁਲਿਸ ਦੇ ਨਾਲ ਨਹੀਂ ਬਲਕਿ ਸੰਘਰਸ਼ਕਾਰੀਆਂ ਦੇ, ਜਾਂ ਕਹਿ ਲਓ ਉਰੀ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਇੱਕ ਤਰੀਕੇ ਦੇ ਨਾਲ। ਪੰਜਾਬ ਦੇ ਟਾਕਰੇ ਸੱਤਾ ਦੇ ਨਾਲ ਹੋਣਗੇ ਜੀ। ਪ੍ਰਵੀਨ ਜੀ, ਪੰਜਾਬ ਯੂਨੀਵਰਸਿਟੀ ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ ਜੀ, ਪੰਜਾਬ ਦੀ ਵਿਰਾਸਤ ਦਾ ਸਵਾਲ ਹੈ। ਔਰ ਇੱਕ ਵਾਰ ਫੇਰ ਸੱਤਾ ਨੇ ਜਿਵੇਂ ਹਾਰਿਆ ਪੰਜਾਬ ਨੂੰ, ਜਿਵੇਂ ਚੜਾਇਆ ਕਿ ਪਹਿਲਾਂ ਤੁਸੀਂ ਇੱਕ ਹੁਕਮ ਜਾਰੀ ਕਰਦੇ ਹੋ, ਉਹਨੂੰ ਵਾਪਸ ਲੈਣ ਦੇ ਹੁਕਮ ਦੇ ਨਾਲ ਹੀ ਫਿਰ ਕਹਿੰਦੇ ਹੋ ਨਹੀਂ ਲਾਗੂ ਤਾਂ ਕਰਾਂਗੇ ਜਿੱਦਾਂ ਜੀ। ਸੋ ਇਹ ਸਾਰੀ ਸਥਿਤੀ ਦੇ ਵਿੱਚ ਸਵਾਲ ਵੱਡਾ ਇਸ ਲਈ ਖੜਾ ਹੈ ਕਿ ਸਾਡੀ ਸਰਕਾਰ ਕਿੱਥੇ ਹੈ, ਸਾਡੇ ਨੁਮਾਇੰਦੇ ਕਿੱਥੇ ਨੇ। ਸਹੀ ਹੈ। ਤਰਨ ਜ਼ਰੂਰੀ ਹੈ, ਪੰਜਾਬ ਜ਼ਰੂਰੀ ਨਹੀਂ ਹੈ, ਪੰਜਾਬ ਯੂਨੀਵਰਸਿਟੀ ਜ਼ਰੂਰੀ ਨਹੀਂ ਹੈ। ਜਦੋਂ ਕਿ ਉਸ ਚੋਣ ਦੇ ਨਤੀਜਿਆਂ ਦਾ ਅਸਰ ਕਿਸੇ ਪਹਿਲੂ ਤੇ ਨਹੀਂ ਪੈਂਦਾ। ਸਹੀ ਗੱਲ, ਨਾ ਬਣਨ ਤੇ, ਨਾ ਬਚਣ ਤੇ, ਨਾ ਖਰਾਬ ਹੋਣ ਤੇ, ਨਾ ਕਿਸੇ ਹੋਰ ਪਾਸੇ ਕੁਝ ਨਹੀਂ ਲਾ। ਜੇ ਸੱਚਮੁੱਚ ਚੋਣ ਤੁਹਾਡੇ ਲਈ ਇੰਨੀ ਮਹੱਤਵਪੂਰਨ ਹੈ ਤੇ ਬਿਹਾਰ ਚ ਤਾਂ ਆਮ ਆਦਮੀ ਪਾਰਟੀ ਹਰ ਸੀਟ ਤੇ ਲੜ ਰਹੀ ਹੈ। ਉੱਥੇ ਕਿੰਨਾ ਕੁ ਚਲੇ ਗਏ ਭਗਵੰਤ ਮਾਨ ਤੇ ਕੇਜਰੀਵਾਲ। ਸਹੀ ਹੈ। ਕਿਹੜਾ ਪਰ ਇਹੀ ਭਗਵੰਤ ਮਾਨ 92 MLA ਲੈ ਕੇ ਕੇਜਰੀਵਾਲ ਦੇ ਮਾਮਲੇ 'ਚ ਧਰਨਾ ਲਾਉਣ ਦਿੱਲੀ ਚਲਾ ਗਿਆ ਸੀ। ਇਹੀ ਭਗਵੰਤ ਮਾਨ ਇੱਕ ਮਕਾਨ ਦੇ ਮਾਮਲੇ 'ਚ ਜਦੋਂ ਆਇਆ ਜੀ, ਨਹੀਂ ਜੀ ਉਹ ਮੇਰਾ ਕੈਂਪ ਹੈ ਜੀ, ਮੇਰਾ ਦਫ਼ਤਰ ਹੈ ਜੀ, ਮੈਂ ਬੈਠ ਤੇ ਮੈਂ ਜਾਣਾ ਜੀ, ਮੀਡੀਆ ਸਾਹਮਣੇ ਬੋਲਣ ਆ ਗਏ। ਤੇ ਜਦੋਂ ਪੰਜਾਬ ਯੂਨੀਵਰਸਿਟੀ ਦਾ ਸਵਾਲ ਹੈ, ਜਦੋਂ ਪੰਜਾਬ ਦੇ ਪਾਣੀਆਂ ਦਾ ਸਵਾਲ ਹੈ, ਜਦੋਂ ਪੇਂਡੂ ਵਿਕਾਸ ਫੰਡ ਦਾ ਮਸਲਾ ਹੈ, ਜਦੋਂ GST ਦਾ ਪਹਿਲੂ ਹੈ, ਜਦੋਂ ਖੇਤੀ ਵਾਲੇ ਮਸਲੇ ਨੇ, ਤਦ ਫਿਰ ਕੇਂਦਰ ਨਹੀਂ ਕਰਦੇ ਅਸੀਂ। ਤਦ ਫਿਰ ਅਸੀਂ ਟਵੀਟ ਕਰਕੇ ਕਹਿ ਦਿੰਦੇ ਸਾਡੀ ਤਾਂ ਡਿਊਟੀ ਹੋ ਗਈ ਪੂਰੀ ਜੀ, ਅਸੀਂ ਦਿੱਲੀ ਨੂੰ ਜਾਣ ਦੀ ਕਹਿ ਹੁੰਦੇ ਆ ਜੀ। ਸਹੀ ਹੈ। ਨੰਗਲ ਗੇੜੇ ਬਚਾਉਣ ਲਈ ਗਏ ਸੀ ਕਿ ਪੱਕਾ ਉਹਨਾਂ ਨੂੰ ਦਬਾਉਣ ਲਈ ਗਏ ਸੀ ਤੁਸੀਂ? ਬਿਲਕੁਲ ਜੀ। ਤੇ ਹੁਣ ਪੰਜਾਬ ਯੂਨੀਵਰਸਿਟੀ ਵਾਲੇ ਮਾਮਲੇ ਤੁਹਾਡੀ ਚੁੱਪ ਦੀ ਸਹਿਮਤੀ ਮੰਨੀ ਹੈ, ਇੱਕ ਟਵੀਟ ਕਰਤਾ। ਗਏ ਸੀ ਕੱਲ ਰਾਜਪਾਲ ਸਾਹਿਬ ਕੋਲ, ਕਹਿੰਦੇ ਜੀ ਆਹ ਹਰਪਾਲ ਚੀਮਾ ਜੀ, ਮੀਤ ਹੇਅਰ ਜੀ, ਮਾਲਵਿੰਦਰ ਕੰਗ ਜੀ ਤੇ ਆਮ ਆਦਮੀ ਪਾਰਟੀ ਦਾ ਵਫਦ ਰਾਜਪਾਲ ਨੂੰ ਮਿਲ ਕੇ ਆਇਆ ਜੀ ਕਿ ਪੰਜਾਬ ਯੂਨੀਵਰਸਿਟੀ ਨਾਲ ਐ ਨਾ ਕਰੋ ਜੀ। ਉਹ ਤੋਂ ਬਾਅਦ ਜੀ ਮਾਲਵਿੰਦਰ ਕੰਗ ਤੇ ਮੀਤ ਹੇਅਰ ਯੂਨੀਵਰਸਿਟੀ ਪਹੁੰਚ ਗਏ ਤੇ ਉੱਥੇ ਜਵਾਕਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਹੋਏ। ਸਹੀ ਹੈ। ਤੇ ਫਿਰ ਖਿਲਾਫਾ ਪੈ ਗਿਆ। ਇਹੀ ਹਾਲ ਵਿਰੋਧੀ ਧਿਰ ਦਾ ਜੀ, ਇਹੀ ਹਾਲ ਬਾਕੀ ਦਲਾਂ ਦਾ। ਉੱਥੇ ਇਕੱਲੇ ਜਾਂਦੇ ਨੇ, ਵਿਦਿਆਰਥੀਆਂ 'ਚ ਫੋਟੋ ਖਿਚਾ ਕੇ ਮਿਲ ਕੇ ਆ ਜਾਂਦੇ ਨੇ। ਸਹੀ ਹੈ। ਤੁਹਾਡੀ ਆਪਣੀ ਰਣਨੀਤੀ ਕੀ ਹੈ, ਤੁਹਾਡਾ ਆਪਣਾ ਲੜਨ ਦਾ ਤਰੀਕਾ ਕੀ ਹੈ? ਇਸ ਪਹਿਲੂ ਤੇ ਗੱਲ ਹੋ ਰਹੀ ਸੀ, ਇੱਕ ਹੈਰਾਨੀਜਨਕ ਗੱਲ ਪ੍ਰੋਫੈਸਰ ਮੁਹੰਮਦ ਖਾਲਿਦ ਸਾਹਿਬ ਨੇ ਦੱਸੀ। ਠੀਕ ਹੈ। ਉਹ ਕਹਿੰਦੇ ਇਸ ਯੂਨੀਵਰਸਿਟੀ ਦੇ ਵਿੱਚ ਜਿਨ੍ਹਾਂ ਨੂੰ ਇਹ ਸੈਨੇਟਾਂ ਨੇ ਚੁਣਿਆ, ਜਿਹੜੇ ਇਸ ਸੈਨੇਟ ਦੇ ਰਾਹੀਂ ਕਾਲਜ ਯੂਨੀਵਰਸਿਟੀ ਦੇ ਵਿੱਚ ਮਤਲਬ ਪ੍ਰੋਫੈਸਰ ਲੱਗੇ ਨੇ, ਲੈਕਚਰਰ ਲੱਗੇ ਨੇ, ਕਾਲਜਾਂ 'ਚ ਲੱਗੇ ਨੇ, ਉਹੀ ਬੰਦੇ ਹੁਣ ਸੈਨੇਟ ਦਾ ਵਿਰੋਧ ਕਰਦੇ ਨੇ। ਠੀਕ ਹੈ। ਅੱਛਾ, ਹੈ ਨਾ। ਉਹ ਕਹਿੰਦੇ ਕਿ ਸਾਡੇ ਨਾਲ ਦੇ ਕਿਉਂਕਿ ਮੁਹੰਮਦ ਖਾਲਿਦ ਸਾਹਿਬ ਪ੍ਰੋਫੈਸਰ ਉਹ ਇਸ ਸੈਨੇਟ 'ਚ ਵੀ ਰਹੇ ਨੇ, ਸਿੰਡੀਕੇਟ 'ਚ ਵੀ ਰਹੇ ਨੇ, ਉਹ ਇਹਨਾਂ ਯੂਨੀਅਨਾਂ ਦੇ ਮੁਖੀ ਲੀਡ ਵਜੋਂ ਵੀ ਕੰਮ ਕਰਦੇ ਨੇ। ਉਹ ਕਹਿੰਦੇ ਮੇਰੇ ਹੀ ਸਾਥੀ
ਮੈਨੂੰ ਕਹਿ ਰਹੇ ਸੀ ਕਿ ਨਹੀਂ ਜੀ ਇਹ ਤਾਂ ਨਾ 90 ਬੰਦੇ ਚੁਣ ਲੈਂਦੇ ਆ ਜੀ, ਤਾਂ ਬਹੁਤ ਬੋਝ ਪੈਂਦਾ ਜੀ ਕਹਿੰਦੇ ਫਿਰ ਯੂਨੀਵਰਸਿਟੀ ਤੇ। ਸਹੀ ਹੈ। ਉਹ ਕਹਿੰਦੇ ਅੱਛਾ ਇਹ ਇਲੈਕਟਡ ਨੇ, ਹੁਣ ਤੁਸੀਂ 30-31 ਸਿਲੈਕਟਡ ਕਰਨਾ ਚਾਹੁੰਦੇ ਹੋ, ਕਹਿੰਦੇ ਇਹ ਕਹਿੰਦੇ ਨਹੀਂ ਜੀ ਐਵੇਂ ਫਿਰ ਵਿੱਤੀ ਬੋਝ ਤਾਂ ਬਣਦਾ ਹੀ। ਉਹ ਕਹਿੰਦੇ ਜੇ ਇੰਨਾ ਵਿੱਤੀ ਬੋਝ ਬਣਦਾ ਫਿਰ ਆਪਾਂ ਲੋਕ ਸਭਾ ਦੇ ਮੈਂਬਰ ਤੇ ਐਮਐਲਏ ਚੁਣਨੇ ਬੰਦ ਕਰ ਦਿੰਦੇ, ਉਹ ਵੀ ਬੋਝ ਬਣਦੇ ਆ। ਸਹੀ ਹੈ, ਬਿਲਕੁਲ ਸਹੀ। ਫਿਰ ਉਹ 543 ਚੁਣ ਕੇ ਕੀ ਕਰਨੇ ਹੁੰਦੇ, 5-10 ਚੁਣ ਦਿੰਦੇ ਆ। ਜੇ ਚਲਾਉਣੀ ਮੋਦੀ ਵਰਗੇ ਤੇ ਪੰਜਾਬ 'ਚ ਭਗਵੰਤ ਮਾਨ ਤੇ ਕੇਜਰੀਵਾਲ ਨਹੀਂ ਹੈ, ਬਾਕੀਆਂ ਦੀ ਕੀ ਲੋੜ ਹੈ? ਫਿਰ ਇੰਨੇ ਖਰਚੇ ਕਿਉਂ ਕਰਦੇ ਆ ਜੀ? ਮਤਲਬ ਇਹ ਕਮਾਲ ਦਾ ਤਰੀਕਾ, ਆਪਣਾ ਲੌਜਿਕ ਜਿਹੜਾ ਆਪਾਂ ਨੂੰ ਫਿੱਟ ਬੈਠਦਾ ਉਹਦੇ ਤੇ ਅਸੀਂ ਕੁਝ ਕਰ ਲਈਏ। ਇਹਦਾ ਮਤਲਬ ਤੁਹਾਨੂੰ ਇਸ ਵਿਰਾਸਤ ਨਾਲ, ਇਸ ਹੋਂਦ ਨਾਲ, ਇਸ ਮਿੱਟੀ ਨਾਲ, ਇਸ ਸੰਸਥਾ ਨਾਲ ਕੋਈ ਮੋਹ ਨਹੀਂ ਹੈ। ਮੇਰੇ 5 ਸਾਲ ਦੀ ਨੌਕਰੀ ਦਾ ਪੀਰੀਅਡ ਵੱਧ ਜਾਵੇ ਜੀ ਜੀ, ਮੇਰਾ ਕੇਂਦਰੀ ਵਾਲੇ ਫਾਰਮੂਲੇ ਦਾ ਤਨਖਾਹ ਪੱਤੇ ਹੋ ਜਾਣ, ਉਹ ਮਸਲਾ ਸਹੀ ਹੈ। ਪਰ ਜੇਕਰ ਤੁਸੀਂ ਇਸੇ ਸਿੱਕੇ ਦਾ ਦੂਸਰਾ ਪਹਿਲੂ ਦੇਖੋਗੇ, ਪੰਜਾਬ ਦੀ ਮੰਡੀ ਬੋਰਡ ਦੀ ਜ਼ਮੀਨ, ਪੰਜਾਬ ਦੀ ਸ਼ਾਮਲਾਟ ਦੀ ਜ਼ਮੀਨ, ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ, ਜੇ ਉਹ ਸਰਕਾਰ ਹਥਿਆਉਣਾ ਚਾਹੁੰਦੀ ਆ ਤਾਂ ਲੜਾਈ ਮੰਡੀ ਬੋਰਡ ਦੇ ਮੁਲਾਜ਼ਮ ਲੜਨ, ਤਾਂ ਲੜਾਈ ਯੂਨੀਵਰਸਿਟੀ ਦੇ ਮੁਲਾਜ਼ਮ ਲੜਨ। ਕੇਂਦਰ ਐਮਐਸਪੀ ਨਹੀਂ ਦਿੰਦੀ, ਕੇਂਦਰ 3 ਖੇਤੀ ਕਾਨੂੰਨ ਲਿਆਉਂਦੀ ਹੈ ਤਾਂ ਲੜਾਈ ਕਿਸਾਨ ਲੜਨ। ਸਹੀ ਗੱਲ ਹੈ, ਬਿਲਕੁਲ ਹੈ ਨਾ। ਤੇ ਜੀ ਹੁਣ ਯੂਨੀਵਰਸਿਟੀ ਦਾ ਮਸਲਾ ਤਾਂ ਉੱਥੇ ਪੜ੍ਹਦੇ ਵਿਦਿਆਰਥੀ ਲੜਨ, ਇਹ ਵਿਦਿਆਰਥੀਆਂ ਦਾ ਮਸਲਾ ਥੋੜਾ ਹੈ, ਇਹ ਪੰਜਾਬ ਦੀ ਯੂਨੀਵਰਸਿਟੀ ਦਾ ਮਸਲਾ ਹੈ। 3 ਖੇਤੀ ਕਾਨੂੰਨ ਸਿਰਫ ਖੇਤਾਂ ਦਾ ਮਸਲਾ ਥੋੜਾ ਹੈ, ਤੁਹਾਡੇ ਹੱਕ ਹਕੂਕ ਦਾ, ਸੂਬੇ ਦੇ ਅਧਿਕਾਰ ਦਾ ਮਸਲਾ ਹੈ। ਸਹੀ ਹੈ। ਪਾਣੀਆਂ ਦਾ ਡਾਕਾ, ਪੇਂਡੂ ਵਿਕਾਸ ਫੰਡ ਸਮੁੱਚੇ ਪੰਜਾਬ ਦੀ ਵਿਰਾਸਤ ਨਾਲ ਜੁੜਿਆ ਮੁੱਦਾ ਹੈ। ਮਤਲਬ ਜਿਹੜੀ ਸਿੱਧੀ ਉਹਦੇ ਨਾਲ ਜੁੜੀ ਦਿਖਦੀ ਆ ਉਹ ਲੜੇ। ਇਹ ਅਸੀਂ ਧਾਰਨਾ ਬਣਾ ਲਈ, ਇਸ ਲਈ ਅਸੀਂ ਸੋਚਦੇ ਹਾਂ ਕਿ ਪੰਜਾਬ ਯੂਨੀਵਰਸਿਟੀ ਦੇ ਮਾਮਲੇ 'ਚ ਵਿਦਿਆਰਥੀ ਉਹ ਲੜਾਈ ਲੜਨ, ਅਸੀਂ ਤਾਂ ਵਿੱਚ ਜਾ ਕੇ ਬਹਿ ਜਾਾਂਗੇ ਜੀ। ਕੋਈ ਵਿਦਿਆਰਥੀ 3 ਸਾਲ 5 ਸਾਲ 2 ਸਾਲ ਪੜ੍ਹ ਕੇ ਨਿਕਲ ਜਾਣਗੇ। ਸਹੀ ਗੱਲ। ਤੇ ਆ ਜਿਹੜੇ ਹੁਣ ਨੁਮਾਇੰਦੇ ਤੁਹਾਡੇ ਉੱਥੇ ਤੁਰੇ ਫਿਰਦੇ ਨੇ, ਇਸ ਯੂਨੀਵਰਸਿਟੀਆਂ 'ਚ ਪੜ੍ਹ ਕੇ ਗਏ ਨੇ। ਸਹੀ ਹੈ, ਬਿਲਕੁਲ। ਜਦੋਂ ਵਿਦਿਆਰਥੀ ਸੀਗੇ, ਹੁਣ ਉਹ ਲੀਡਰ ਨੇ, ਹੁਣ ਇਸ ਲਈ ਉਸ ਹਿਸਾਬ ਨਾਲ ਸੋਚਦੇ ਨੇ। ਇਹ ਸਵਾਲ ਤਾਂ ਪੰਜਾਬ ਦਾ ਜੀ, ਇਹ ਪੰਜਾਬ ਦੀ ਹੋਂਦ। ਜਿਹੜੇ ਹੋਰਨਾਂ ਸੂਬਿਆਂ ਤੋਂ ਇਸ ਯੂਨੀਵਰਸਿਟੀ 'ਚ ਪੜ੍ਹਨ ਆਏ ਨੇ ਵਿਦਿਆਰਥੀ, ਉਹ ਵੀ ਲੜ ਰਹੇ ਨੇ, ਪਰ ਸਾਡੀ ਸਿਆਸੀ ਜਮਾਤ ਨਹੀਂ ਲੜਦੀ। ਸਹੀ ਗੱਲ ਹੈ। ਦਿਖਾਉਣ ਜਾਂਦੀ ਹੈ ਕਿ ਮੈਂ ਵੀ ਆ ਗਿਆ। 10 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਵੱਡੀ ਕਾਲ ਦਿੱਤੀ ਹੈ ਕਿ ਅਸੀਂ ਬੰਦ ਕਰਾਂਗੇ, ਅਸੀਂ ਇਕੱਠ ਕਰਾਂਗੇ, ਅਸੀਂ ਰੈਲੀ, ਅਸੀਂ ਵੱਡਾ ਧਰਨਾ ਕਰਾਂਗੇ। ਠੀਕ ਹੈ ਜੀ। ਉਮੀਦ ਹੈ ਉਸ ਦਿਨ ਸਮਾਜਿਕ ਸੰਗਠਨ, ਧਾਰਮਿਕ ਸੰਗਠਨ, ਕਿਸਾਨ ਜਥੇਬੰਦੀਆਂ ਪੰਜਾਬ ਹਰਿਆਣੇ ਦੀਆਂ, ਹੋਰ ਸਮਾਜ ਚਿੰਤਕ, ਕਲਾਕਾਰ ਜਗਤ, ਵਿਦਿਆਰਥੀ ਵਿੰਗ, ਸਾਬਕਾ ਮੌਜੂਦਾ, ਉਹ ਵੱਡੀ ਗਿਣਤੀ 'ਚ ਨਿਕਲ ਕੇ ਆਉਣਗੇ। ਤੇ ਜਿੱਥੇ ਭੀੜ ਹੋਊਗੀ ਉੱਥੇ ਤੁਹਾਨੂੰ ਰਾਜਨੀਤਿਕ ਧਿਰਾਂ ਵੀ ਦਿਖਣਗੀਆਂ ਜੀ। ਪਰ ਉਹ ਆਉਣਗੀਆਂ ਡਰ ਚੋਂ, ਕਿਉਂਕਿ ਉਹਨਾਂ ਨੂੰ ਅੰਦਰ ਆਪਣਾ ਚੋਰ ਆਪਣਾ ਪਾਲਾ ਖਾਂਦਾ ਹੁੰਦਾ ਕਿ ਸਾਨੂੰ ਅਸੀਂ ਜਵਾਬ ਕੀ ਦੇਣਾ। ਹੁਣ ਇਹ ਸਾਰੇ ਪਹਿਲੂ ਦੇ ਵਿੱਚ ਜੇ ਸੱਚਮੁੱਚ ਭਗਵੰਤ ਮਾਨ ਨੂੰ ਲੱਗਦਾ ਹੈ ਕਿ ਹਾਂ ਬਈ ਇਹ ਪੰਜਾਬ ਦੇ ਮਸਲੇ ਦੀ ਲੜਾਈ ਹੈ ਤੇ ਸਾਨੂੰ ਲੜਨੀ ਚਾਹੀਦੀ ਹੈ, ਅਸੀਂ ਸੂਬੇ ਦੀ ਨੁਮਾਇੰਦਗੀ ਕਰਦੇ ਹਾਂ, ਤਾਂ ਫਿਰ ਉਧਰ ਮੋਹਾਲੀ ਵਾਲੇ ਪਾਸਿਓਂ, ਜੀਰਕਪੁਰ ਵਾਲੇ ਪਾਸਿਓਂ, ਪੰਚਕੂਲੇ ਵਾਲੇ ਪਾਸਿਓਂ ਚੰਡੀਗੜ੍ਹ ਦੀਆਂ ਸਰਹੱਦਾਂ ਸੀਲ ਨਾ ਕਰਨ ਦੇਵੇ ਤਾਂ ਮੰਨੀ ਹੈ, ਲਾਈ ਪੁਲਿਸ ਬਰਾਬਰ ਆਪਣੀ। ਸਹੀ ਹੈ, ਬਿਲਕੁਲ। ਤੁਸੀਂ ਦੇ ਲਾ ਦਿਓ ਕਿ ਮੋਹਾਲੀ 'ਚ ਰੋਕ ਲਓ ਜਿਹੜੇ ਆ ਰਹੇ ਨੇ ਚੰਡੀਗੜ੍ਹ ਕੰਨੀ ਨੂੰ। ਉਹਨਾਂ ਨੂੰ ਤਾਂ ਮੁਸ਼ੱਕਲ ਕਰਨ ਦੀ ਲੋੜ ਨਹੀਂ, ਆ ਰਹੇ ਨੇ ਚੰਡੀਗੜ੍ਹ ਕੰਨੀ ਨੂੰ। ਸਹੀ ਹੈ। ਉਹ ਤੁਸੀਂ ਤਾਂ ਪੰਜਾਬ ਦੀ ਰਾਜਧਾਨੀ 'ਚ ਵੜਨ ਜੋਗਾ ਨਹੀਂ ਛੱਡਿਆ ਪ੍ਰਦਰਸ਼ਨ, ਆਪਣੇ ਹੱਕ ਲਈ ਲੜਨ ਦੀ ਆਵਾਜ਼ ਚੁੱਕਣ ਜੋਗਾ ਨਹੀਂ ਛੱਡਿਆ। ਤੁਸੀਂ ਫਿਰ ਕਿਹੜੇ ਪਾਲੇ 'ਚ ਖੜੇ ਹੋ? ਸਹੀ ਹੈ। ਤੇ ਕੋਈ ਗੱਲ ਨਹੀਂ, ਵੈਸੇ ਤਾਂ ਤੈਅ ਆ ਕਿ ਯੂਨੀਵਰਸਿਟੀ ਦੇ ਵਿੱਚ 10 ਤਰੀਕ ਨੂੰ ਵੱਡਾ ਧਰਨਾ ਹੋਊਗਾ, ਪਰ ਜੇ ਰੋਕਣਗੇ ਤਾਂ ਚੰਡੀਗੜ੍ਹ ਤੇ ਪੰਜਾਬ ਦੀਆਂ ਬਰੂਹਾਂ ਤੇ ਵੀ ਧਰਨਾ ਹੋਊਗਾ, ਯੂਨੀਵਰਸਿਟੀ ਦੇ ਗੇਟ ਦੇ ਅੰਦਰ ਤੇ ਬਾਹਰ ਵੀ ਧਰਨਾ ਹੋਊਗਾ। ਫਿਰ ਇਸ ਲਈ ਇਹ ਧਰਨਾ ਕਈ ਥਾਵਾਂ ਤੇ ਹੋ ਜਾਊਗਾ। ਪਰ ਇਹ ਸਵਾਲ ਹੈ ਜੀ, ਅਜੇ ਵੀ ਤਰੀਕ ਹੈਗੀ ਆ, ਵਿੱਚ 3 ਦਿਨ ਹੈਗੇ ਨੇ। ਜੀ। ਸੱਤਾਧਾਰੀ ਧਿਰ ਕੈਬਨਿਟ ਬੁਲਾਵੇ, ਸੱਤਾਧਾਰੀ ਧਿਰ ਸਰਬਦਲ ਬੈਠਕ ਬੁਲਾਵੇ, ਸੱਤਾਧਾਰੀ ਧਿਰ ਇਸ ਮਸਲੇ ਤੇ ਬੁਲਾਵੇ 1 ਦਿਨ ਦਾ ਵਿਸ਼ੇਸ਼ ਇਜਲਾਸ, ਤੇ ਮਤੇ ਦੀ ਕਾਪੀ ਲੈ ਕੇ ਦਿੱਲੀ ਨੂੰ ਜਾਵੇ। ਸਹੀ ਹੈ। ਜੰਤਰ ਮੰਤਰ ਤੇ ਜਾਵੇ, ਮੋਦੀ, ਅਮਿਤ ਸ਼ਾਹ, ਰਾਸ਼ਟਰਪਤੀ ਦੇ ਦਰ ਤੱਕ ਜਾਵੇ, ਭੂਆ ਭੰਨਣ ਜਾਓ, ਬਣਾਓ ਸਟ੍ਰੈਟਜੀ, ਸਾਰੀ ਰਾਜਨੀਤਿਕ ਜਮਾਤ ਇਸ ਮਸਲੇ ਤੇ ਇਕੱਠੇ ਹੋ ਕੇ ਦਿਖਾਓ। ਸਹੀ ਹੈ। ਪਰ ਨਹੀਂ ਜਨਾਬ, ਇਹ ਸਾਰੇ ਤੁਹਾਨੂੰ ਨਜ਼ਰ ਆਉਣਗੇ 9 ਤਰੀਕ ਦੀ ਸ਼ਾਮ ਤੋਂ ਬਾਅਦ। ਹੋ ਸਕਦਾ 10 ਤੋਂ ਵੀ ਥੱਕੇ ਹਾਰੇ ਹੋਣਗੇ, 11 ਨੂੰ, ਕਿਉਂਕਿ 9 ਤਰੀਕ ਨੂੰ ਸ਼ਾਮ ਨੂੰ ਚੋਣ ਪ੍ਰਚਾਰ ਮੁੱਕਣਾ ਤਰਨ ਤਾਰਨ 'ਚ।
ਇਹਨਾਂ ਨੂੰ ਪੰਜਾਬ ਦੇ ਮੁੱਦਿਆਂ ਦੀ ਯਾਦ 11 ਨੂੰ ਆਊਗੀ ਜੀ ਆਊਗੀ। ਜੀ ਸਹੀ ਹੈ, ਬਿਲਕੁਲ। ਤੇ ਜੇ ਪੰਜਾਬ ਪੁਲਿਸ ਸਰਹੱਦਾਂ ਰੋਕਦੀ ਹੈ ਪੰਜਾਬ ਦੀਆਂ, ਫਿਰ ਇਹ ਨਾ ਸਮਝਿਆ ਜਾਵੇ ਕਿ ਸਾਨੂੰ ਕੇਂਦਰ ਨੇ ਰੋਕਿਆ, ਫਿਰ ਇਹ ਸਮਝਿਆ ਜਾਵੇ ਕਿ ਫੀਲਡਿੰਗ ਪੰਜਾਬ ਵਾਲਿਆਂ ਨੇ ਸੈੱਟ ਕਰਤੀ ਕੇਂਦਰ ਵਾਸਤੇ ਜੀ। ਅਗਲੀ ਗੱਲ ਕਰੀਏ ਆਪਾਂ DIG ਭੁੱਲਰ ਦੀ। ਕਹਿੰਦੇ 14 ਵੱਡੇ ਅਫਸਰਾਂ ਦੇ ਨਾਂ ਉਗਲ ਦਿੱਤੇ ਭੁੱਲਰ ਨੇ। ਪ੍ਰਵੀਨ ਜੀ, ਆਪਾਂ ਜਿਸ ਦਿਨ ਤੋਂ ਇਸ ਖਬਰ ਤੇ ਨਜ਼ਰਸਾਨੀ ਜੋ ਆਪਾਂ ਨੂੰ ਜਾਣਕਾਰੀ ਮਿਲਦੀ ਆਪਾਂ ਆਪਣੇ ਸਰੋਤਿਆਂ ਦਰਸ਼ਕਾਂ ਨਾਲ ਲਗਾਤਾਰ ਸਾਂਝੀ ਕਰਦੇ ਆ। ਆਪਾਂ ਇਹ ਵੀ ਦੱਸਦੇ ਆਏ ਹਾਂ ਕਿ 27 ਦੇ ਕਰੀਬ ਦੀ ਲਿਸਟ ਹੈ। ਆਪਾਂ ਇਹ ਵੀ ਦੱਸਦੇ ਆਏ ਹਾਂ ਕਿ ਇੱਕ ਮੌਜੂਦਾ DIG ਦਾ ਵੀ ਜ਼ਿਕਰ ਚੱਲ ਪਿਆ। ਆਪਾਂ ਇਹ ਵੀ ਦੱਸਦੇ ਹਾਂ ਕਿ ਚੀਫ ਸੈਕਟਰੀ ਰੈਂਕ ਦੇ ਅਧਿਕਾਰੀ ਦਾ ਵੀ ਨਾਮ ਹੈਗਾ, ਹੈ ਨਾ। ਤੇ ਹੁਣ ਜਦੋਂ ਦੋਵਾਂ ਦੇ ਰਿਮਾਂਡ ਲਏ ਗਏ ਤੇ ਦੋਵਾਂ ਦੇ ਰਿਮਾਂਡ ਆਮੋ ਸਾਹਮਣੇ ਵੀ ਬਿਠਾਏ ਗਏ, ਚੈਟ ਵੀ ਮਿਲਾਈ ਗਈ ਕ੍ਰਿਸ਼ਨੂ ਤੇ DIG ਭੁੱਲਰ ਦੀ, ਤੇ ਉਸ ਤੋਂ ਬਾਅਦ ਫਿਰ ਕੱਲ ਰਿਮਾਂਡ ਖਤਮ ਸੀ, ਉਹਨਾਂ ਨੂੰ ਪੇਸ਼ ਕੀਤਾ ਗਿਆ। ਉਹਦਾ 4 ਦਿਨ ਦਾ ਮੇਰਾ ਖਿਆਲ, ਇਹਦਾ ਭੁੱਲਰ ਦਾ 5 ਦਿਨ ਦਾ ਰਿਮਾਂਡ ਦੁਬਾਰਾ ਲੈ ਲਿਆ। ਇਹਦਾ ਮਤਲਬ ਪਤਾ ਨਹੀਂ ਹੈ, ਪਰ ਜੋ ਜਾਣਕਾਰੀ ਨਿਕਲ ਕੇ ਉਹ ਇਹ ਆਈ ਕਿ 14 ਵੱਡੇ ਅਧਿਕਾਰੀਆਂ ਦੇ ਨਾਮ ਮੂਹਰੇ ਉਗਲ ਦਿੱਤੇ ਨੇ ਹਰਸ਼ਰਨ ਸਿੰਘ ਭੁੱਲਰ। ਠੀਕ ਹੈ। ਆਪਾਂ ਕੱਲ ਵੀ ਗੱਲ ਕਰ ਰਹੇ ਸੀਗੇ ਕਿ 3 IAS ਅਧਿਕਾਰੀ ਜਿਨ੍ਹਾਂ ਚੋਂ ਇੱਕ ਤਾਜ਼ਾ PCS ਬਣਿਆ, PCS ਤੋਂ IAS ਬਣਿਆ, ਉਹ ਚੱਲ ਰਹੇ ਨੇ। ਹੁਣ ਇੱਥੇ 4 ਦਾ ਜ਼ਿਕਰ ਆ ਰਿਹਾ ਤੇ 10 IPS ਅਧਿਕਾਰੀਆਂ ਦਾ ਜ਼ਿਕਰ ਵੀ ਆ ਰਿਹਾ। ਠੀਕ ਹੈ। ਅੱਛਾ, ਹੁਣ ਇਹ ਗੱਲ ਕਰਦੇ ਆ ਕਿ DSP ਤਾਂ ਕਈ ਫਸੇ ਰਹੇ ਨੇ। ਹੁਣ ਕਿੰਨੇ ਕੁ DIG ਰੈਂਕ ਦੇ ਹੋਣਗੇ, ਕਿੰਨੇ ਕੁ IG ਰੈਂਕ ਦੇ ਹੋਣਗੇ, ਕਿੰਨੇ ਕੁ ਹੈ ਨਾ ਮਤਲਬ ਕਿ DGP ਹੋਣਗੇ, ਕਿਸ ਰੈਂਕ ਦੇ ਹੋਣਗੇ, ਉਹਨੇ ਦੇਖਣ ਵਾਲੀ ਗੱਲ ਹੈ। ਜਾਂ ਥੱਲੇ ਨੂੰ ਜਾਣਾ ਹੈ, ਮਤਲਬ ਕਿ ਠੀਕ ਹੈ DSP SSP ਇੱਧਰ ਨੂੰ ਤੁਰਨਾ, ਇਹ ਵੱਖਰਾ ਸਵਾਲ ਹੈ। ਪਰ ਜੋ ਜਾਣਕਾਰੀ ਮਿਲ ਰਹੀ ਹੈ ਉਹਦੇ ਅਨੁਸਾਰ ਕੁਝ ਨਾਮਾਂ ਦਾ ਮਤਲਬ ਪਤਾ ਲੱਗਿਆ ਕਿ ਆਹ ਨਾਮ ਨੇ, ਪਰ ਅਸੀਂ ਚਾਹੁੰਦੇ ਹਾਂ ਕਿ ਪਹਿਲਾਂ ਅਧਿਕਾਰਕ ਤੌਰ ਤੇ CBI ਉਹ ਨਾਮ ਐਲਾਨੇ। ਸਹੀ ਹੈ। ਇਹ ਤਾਂ ਕਰਤਾਰ ਕੁਸ਼ੀ ਵਾਲਾ ਪਹਿਲੂ ਬਣ ਜਾਏਗਾ ਜਦੋਂ ਤੱਕ, ਜਾਂ ਤਾਂ ਉਹਦਾ ਨਾਮ ਉਹਨਾਂ ਦੇ ਔਰ ਚ ਚੜੇ, FIR ਚ ਵੀ ਚੜ ਜਾਵੇ, ਨਾਮ ਵੀ ਜਨਤਕ ਕਰਨ। ਸਹੀ ਹੈ। ਕੁਐਰੀ ਖੁੱਲ ਜਾਵੇ ਉਹਨਾਂ ਦੇ ਨਾਮ ਦੀ, ਫਿਰ ਵੀ ਆਪਾਂ ਬੋਲਣ ਜੋਗੇ ਹੋ ਜਾਗੇ। ਸੋ ਇਸ ਲਈ ਇਹ ਲਗਭਗ ਪਤਾ ਲੱਗ ਗਿਆ ਜੀ ਕਿ ਹਾਂ 14 ਨਾਮ ਉਗਲੇ ਨੇ, ਤੇ ਜਿਨ੍ਹਾਂ ਚ 10 IPS ਤੇ 4 IAS ਅਧਿਕਾਰੀ ਨੇ ਜੀ। ਪਰ ਇਹ ਤੋਂ ਗਾਂ ਕੱਲ ਜੋ ਬਹਿਸ ਹੋ ਰਹੀ ਸੀ ਅੰਦਰ ਰਿਮਾਂਡ ਦੇ ਮਾਮਲੇ ਚ, ਭੁੱਲਰ ਦੇ ਕਹਿ ਰਹੇ ਸੀ CBI ਤਾਂ ਦਾਖਲ ਨਹੀਂ ਹੋ ਸਕਦੀ ਜੀ ਪੰਜਾਬ ਚ। ਉਹ ਕਹਿੰਦੇ ਠੀਕ ਹੈ ਜੀ, ਪਰ ਜਿਹੜਾ ਉਹ ਮਾਮਲਾ ਰਿਸ਼ਵਤ ਦਾ ਜੀ, ਭ੍ਰਿਸ਼ਟਾਚਾਰ ਦਾ, ਇਹੋ ਜਿਹੇ ਮਾਮਲੇ ਦਾ ਸਿੱਧੇ ਆਵਾਂਗੇ ਜੀ ਅਸੀਂ। ਫਿਰ ਉਹ ਤੋਂ ਬਾਅਦ ਪਹਿਲੂ ਇੱਥੇ ਵੀ ਆਇਆ ਕਿ ਜੀ ਇਹ ਕਹਿੰਦੇ ਜੀ ਇਹਦੀਆਂ ਆ ਖਾਤੇ ਦੇਖ ਲਓ ਜੀ, ਪਿਛਲੇ 2 ਮਹੀਨਿਆਂ ਦੇ ਵਿੱਚ ਹੀ 32 ਲੱਖ ਆਇਆ ਜੀ ਕਲੈਕਟਰ ਦੇ ਖਾਤੇ 'ਚ। ਠੀਕ ਹੈ। ਅੱਛਾ, ਹੁਣ ਸਵਾਲ ਇਹ ਹੈ ਕਿ ਵੀ 2.5 ਲੱਖ ਤਨਖਾਹ ਹੈ, ਤੇ ਜਦੋਂ ਮੈਂ ਸਕੂਲ 'ਚ ਪੜ੍ਹਦਾ ਸੀ ਤਾਂ 2.5 ਜਮਾ 2.5 5 ਹੁੰਦਾ ਸੀ। ਹੁਣ ਪਤਾ ਨਹੀਂ 2.5 ਜਮਾ 2.5 32 ਹੋ ਗਿਆ, ਵੀ ਸਾਨੂੰ ਨਹੀਂ ਪਤਾ। ਸਹੀ ਗੱਲ, ਬਿਲਕੁਲ। 2.5 ਲੱਖ ਹੈ ਤਾਂ 32 ਲੱਖ 2 ਮਹੀਨਿਆਂ 'ਚ ਕਿੱਥੋਂ ਆਇਆ? ਜਵਾਬ ਤਾਂ ਦੇਣਾ ਪੈਣਾ। ਜੇ 1 ਨੰਬਰ ਖਾਤੇ 'ਚ ਆਇਆ ਰਿਟਰਨ 'ਚ ਦੱਸਣਾ ਪੈਣਾ। ਹੁਣ ਕਿੰਨਾ ਕੁ ਲੋਨ ਦਿਖਾਓਗੇ ਤੁਸੀਂ, ਕਿੰਨਾ ਕੁ ਕਿਸ ਅਧਾਰੇ ਪੜੇ ਦਿਖਾਓਗੇ, ਕੀ ਦਿਖਾਓਗੇ, ਇਹ ਹੁਣ ਤੁਹਾਡੀਆਂ ਚਾਲਾਂ ਤੁਹਾਡੇ ਨਾਲ ਦੇ ਜਿਹੜੇ ਕੰਮ ਕਰਨ ਵਾਲੇ ਆਰਥਿਕ ਮਾਹਰ ਨੇ ਉਹ ਜਾਣਦੇ ਹੋਣ। ਪਰ ਇਹ ਸਵਾਲ ਵੱਡਾ ਬਣ ਗਿਆ। ਇਹਦੇ ਨਾਲ ਹੀ ਪਿਛਲੇ ਦਿਨੀ ਪਟਿਆਲੇ ਤੋਂ ਲੈ ਕੇ ਹੋਰ ਕਈ ਥਾਵਾਂ ਤੇ CBI ਨੇ ਰੇਡ ਕੀਤੀ ਸੀ ਪ੍ਰਾਪਰਟੀ ਡੀਲਰਾਂ ਦੇ ਮਾਮਲੇ। ਠੀਕ ਹੈ ਜੀ, ਕਿ ਜੀ ਇਹ ਜ਼ਮੀਨਾਂ ਦਬਾਉਂਦੇ ਨੇ, ਇਹ ਬੇਨਾਮੀਆਂ ਜ਼ਮੀਨਾਂ ਨੇ ਜੀ। ਉਹਦੇ ਨਾਲ ਫਿਰ ਬਿਆਨਿਆਂ ਦਾ ਮਸਲਾ ਵੀ ਆਇਆ ਸੀ, ਕੁਝ ਬਿਆਨਿਆਂ ਦੀ ਖੇਡ ਹੁੰਦਾ। ਠੀਕ ਹੈ। ਹੁਣ ਕੀ ਇਹ ਸਿਰਫ ਬਿਆਨਿਆਂ ਦਾ ਖੇਡ, ਬੇਨਾਮੀ ਜ਼ਮੀਨਾਂ ਦਾ ਖੇਡ ਹੈ, ਜਾਂ ਪੈਰਲਲ ਗਰੋਹ ਚਲਾਇਆ ਜਾ ਰਿਹਾ ਸੀ ਬਲੈਕ ਤੋਂ ਵਾਈਟ ਕਰਨ ਦਾ? ਕਿਉਂਕਿ ਜਿੰਨਾ ਧੰਦਾ ਜ਼ਮੀਨਾਂ ਦੇ ਸੌਦਿਆਂ 'ਚ ਬਲੈਕ ਤੋਂ ਵਾਈਟ ਦਾ ਹੁੰਦਾ ਹੈ, ਉਹਨਾਂ ਹੁੰਦਾ। ਔਰ ਹਰ ਪਾਰਟੀ 'ਚ ਕੋਈ ਨਾ ਕੋਈ ਵੱਡਾ ਲੈਂਡ ਮਾਫੀਏ ਨਾਲ ਜੁੜਿਆ ਬੰਦਾ ਵੱਡੇ ਅਹੁਦਿਆਂ ਤੇ ਹੈਗਾ। ਜੀ ਸਹੀ ਹੈ। ਕੋਈ ਸਾਬਕਾ MLA, ਕੋਈ ਮੌਜੂਦਾ MLA, ਕੋਈ ਮੰਤਰੀ ਰਿਹਾ ਤੇ ਕੋਈ ਚੋਣ ਹਾਰਦਾ ਰਿਹਾ, ਕੋਈ ਜਿੱਤਦਾ ਰਿਹਾ। ਸਾਰਿਆਂ ਦੇ ਕਨੈਕਸ਼ਨ ਹੈਗੇ। ਝਾਤ ਮਾਰ ਕੇ ਦੇਖ ਲਓ, ਜਦੋਂ ਇਹਨਾਂ ਨੇ ਕਾਰੋਬਾਰ ਸ਼ੁਰੂ ਕੀਤਾ ਸੀ ਤਾਂ ਇਹਨਾਂ ਦੀ ਸਥਿਤੀ ਕੀ ਸੀ ਤੇ ਅੱਜ ਕੀ ਆ, ਹੈ ਨਾ। ਤੇ ਜੇ ਤੁਸੀਂ ਰਜਿਸਟਰੀਆਂ ਦੇ ਹਿਸਾਬ ਨਾਲ ਦੇਖੋਗੇ ਤਾਂ ਵਿਚਾਰਿਆਂ ਨੂੰ ਬਚਦਾ ਹੀ ਕੁਝ ਨਹੀਂਗਾ ਜੀ। ਸਹੀ ਹੈ। ਮਤਲਬ 5 ਸਾਲ ਬਾਅਦ ਵੀ ਰਜਿਸਟਰੀ ਦੇ ਹਿਸਾਬ ਨਾਲ ਜੇ ਜ਼ਮੀਨ ਵਿਕਦੀ ਆ, ਅੱਗੇ ਵਿਕਦਾ ਤਾਂ 5000 ਉੱਪਰ ਲੈ, ਲੱਖ ਰੁਪਏ ਉੱਪਰ ਲੈ ਲਓ ਜੀ, 20000 ਉੱਪਰ ਲੈ ਲਓ ਜੀ, ਰਜਿਸਟਰੀ ਤਾਂ ਹੀ ਬੋਲਦੀ ਹੈ। ਸਹੀ, ਬਿਲਕੁਲ। ਤੇ ਪਰ ਸਾਰਿਆਂ ਨੂੰ ਪਤਾ ਕਿ ਅਸਲ ਰੇਟ ਕੀ ਹੈ ਤੇ ਦੂਆ ਰੇਟ ਕੀ ਹੈ। ਰਜਿਸਟਰੀ ਹੁੰਦੀ ਕਿੰਨੇ ਦੀ ਹੈ ਤੇ ਵਿਕਦਾ ਕਿੰਨਾ। ਫਿਰ ਉਹ ਜਿਹੜਾ ਬਲੈਕ ਮਨੀ ਕੀ ਉਹ ਬਦਲਣ ਦਾ ਕੰਮ ਸੀ ਨਾ ਪ੍ਰਾਪਰਟੀ ਡੀਲਰਾਂ ਰਾਹੀਂ, ਲੈਂਡ ਮਾਫੀਆ ਰਾਹੀਂ? ਹਾਂਜੀ, ਬਿਲਕੁਲ। ਉਧਰੋਂ ਕਮਾ ਕੇ ਸਾਂਭਣਾ ਸੀ ਕਿ ਮੇਰੇ ਕਿਹੜਾ ਘਰੇ ਕਿਹੜਾ ਕਿਸੇ ਨੇ ਛਾਪਾ ਮਾਰ ਲੈਣਾ, ਮੇਰੇ ਘਰ ਕਿਹੜਾ ਫਰੋਲੂਗਾ, ਮੈਂ ਰਿਕਾਰਡ ਚ ਲਿਆ।
ਇਹ ਕਿੰਨੇ ਹੀ ਸਵਾਲ ਨਵੇਂ ਖੜੇ ਹੋ ਗਏ। ਤੋ ਇਹ ਸਾਰਿਆਂ ਦੇ ਜਵਾਬ ਅਜੇ ਮਿਲਣੇ ਬਾਕੀ ਨੇ। ਹੁਣ 5 ਦਿਨ ਦਾ ਰਿਮਾਂਡ, ਕੀ ਭੁੱਲਰ ਦੇ ਮਾਮਲੇ 'ਚ ਨਵੇਂ ਖੁਲਾਸੇ ਹੋਣਗੇ ਜਾਂ ਉਹਨਾਂ ਦੇ ਨਾਮ ਵੀ ਉੱਗੜ ਕੇ ਸਾਹਮਣੇ ਆ ਜਾਣਗੇ, ਦੇਖਾਂ। ਹਾਂਜੀ ਬਿਲਕੁਲ। ਤੇ ਜੇ ਉਹਨਾਂ ਦੇ ਨਾਮ ਲਏ ਗਏ ਤੇ ਫਿਰ ਉਹਨਾਂ ਤੇ ਕੀ ਕਾਰਵਾਈ ਹੋਈ ਹੈ, ਸਵਾਲ ਇਹਦੇ ਤੇ ਵੀ ਰਹੂਗਾ। ਮਤਲਬ ਇਹਦੇ ਤੇ ਵੀ ਨਜ਼ਰ ਆਪਾਂ ਨੂੰ ਰੱਖਣੀ ਚਾਹੀਦੀ ਹੈ ਵੀ ਜਿਨ੍ਹਾਂ ਦੇ ਨਾਂ ਲਿਆ ਕਿ ਨਾਂ ਦੇ ਕੇ ਉਹਨਾਂ ਕੋਲੇ ਰੱਖ ਲਿਆ ਉਹਨਾਂ ਨੇ, ਜਾਂ ਉੱਥੇ ਵੀ ਕੋਈ ਕਾਰਵਾਈ ਕੀਤੀ ਵੀ ਭੁੱਲਰ ਦੇ ਹਵਾਲੇ ਦੇ ਨਾਲ। ਤੇ ਅਗਲੀ ਗੱਲ ਕਰੀਏ ਆਪਾਂ ਸ਼ਰਮਾ ਜੀ, ਬਾਦਲ ਦਲ ਦੀ, ਕਹਿੰਦੇ ਬਿਕਰਮ ਮਜੀਠੀਆ ਨੂੰ ਵਸਾਰੀ ਬੈਠਿਆ ਜੀ। ਬਿਕਰਮ ਸਿੰਘ ਮਜੀਠੀਆ 25 ਜੂਨ ਤੋਂ ਵਿਜੀਲੈਂਸ ਦੀ ਗ੍ਰਿਫਤ। ਜੀ 25 ਜੂਨ ਨੂੰ ਬਿਕਰਮ ਮਜੀਠੀਆ ਨੂੰ ਘਰੇ ਜਾ ਕੇ ਜਿਵੇਂ ਉਹਦੇ ਸਰਚ ਜੇ ਉਹ ਕਰਕੇ ਉਹ ਸਾਰਾ ਚੱਕਿਆ ਸੀ। ਉਸ ਕਾਰਵਾਈ ਤੋਂ ਬਾਅਦ ਉਹਨਾਂ ਦੀ ਚਾਰਜੋਈ ਕਾਫੀ ਚੱਲੀ। ਕੁਝ ਸਹੂਲਤਾਂ ਦੇ ਨਾਂ ਦੇ ਉੱਤੇ, ਕੁਝ ਮੁਲਾਕਾਤਾਂ ਦੇ ਮਸਲੇ, ਕੁਝ ਜਮਾਨਤ ਲਈ ਕਿਤੇ ਖੈਰ ਨਹੀਂ ਪਈ। ਸਰਕਾਰ ਨੇ ਉਸ ਨੂੰ, ਸੱਤਾਧਾਰੀ ਧਿਰ ਨੇ ਉਸ ਨੂੰ, ਆਮ ਆਦਮੀ ਪਾਰਟੀ ਨੇ ਉਸ ਨੂੰ ਵੱਖ-ਵੱਖ ਪਲੇਟਫਾਰਮਾਂ ਤੇ ਨਸ਼ੇ ਦੇ ਤਸਕਰ ਵਜੋਂ, ਡਰੱਗ ਦੇ ਤਸਕਰ ਵਜੋਂ ਪੇਸ਼ ਕਰਕੇ ਖੂਬ ਸਵਾਲ ਖੜੇ ਕੀਤੇ। ਬੜਿਆ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ, ਪਰ ਦਿਖਾ ਅਜੇ ਤੱਕ ਇਹ ਰਹੇ ਨੇ, ਜਦੋਂ ਕਿ ਹੁਣ ਪਤਾ ਲੱਗ ਰਿਹਾ ਕਿ ਕੁਝ ਤਿਆਰੀ ਉਹਦੇ ਬਾਰੇ ਵੀ ਹੋ ਰਹੀ ਹੈ ਕਿ ਇੱਕ ਅੱਧਾ ਕੁਝ ਹੋਈ ਜੀ ਕਾਰਵਾਈ ਤੋਂ, ਜਦੋਂ ਕਿ ਪਿਛਲੀਆਂ ਕਿੰਨੀਆਂ ਰਿਪੋਰਟਾਂ ਪਈਆਂ। ਸਹੀ ਆ। ਤੇ ਪਰ ਇੱਕ ਧਿਰ ਉਹ ਹੈ ਜਿਹੜੀ ਧਿਰ ਦਾ ਇਹ ਪਰਿਵਾਰਕ ਜੀਵ ਵੀ ਹੈ ਤੇ ਪਾਰਟੀ ਦਾ ਜੀਵ ਵੀ ਹੈ। ਸਹੀ ਹੈ। ਉਹ ਹੈ ਬਾਦਲ ਦਲ, ਸ਼੍ਰੋਮਣੀ ਅਕਾਲੀ ਦਲ ਬਾਦਲ। ਹੁਣ ਬਾਦਲ ਪਰਿਵਾਰ ਦੇ ਲਈ ਮਜੀਠੀਏ ਨਾਲ ਜੋ ਰਿਸ਼ਤਾ ਹੈ ਤੋਂ ਨੇੜੇ ਦਾ ਰਿਸ਼ਤਾ ਹੋਰ ਕੋਈ ਹੋ ਨਹੀਂ ਸਕਦਾ। ਤੇ ਦੂਸਰੇ ਪਾਸੇ ਜੇ ਪਾਰਟੀ ਦੇ ਲੀਡਰ ਵਜੋਂ ਦੇਖੋ ਤਾਂ ਮੁੱਢਲੀ ਕਤਾਰ ਦਾ ਦੂਜੇ ਤੀਜੇ ਨੰਬਰ ਤੇ ਲਿਆ ਜਾਣ ਵਾਲਾ ਨਾਂ ਹੈ ਪਾਰਟੀ ਦੇ ਵਿੱਚ ਬਿਕਰਮ ਮਜੀਠੀਆ। ਹੁਣ ਇਹਨਾਂ ਦੋਵਾਂ ਪਹਿਲੂਆਂ ਨੂੰ ਸੋਚਦਿਆਂ ਹੋਇਆਂ, ਜੇ ਇੱਕ ਰਾਜਨੀਤਿਕ ਜਮਾਤ ਉਸ ਨੂੰ ਡਰੱਗ ਤਸਕਰ ਵਜੋਂ ਰਾਜਨੀਤਿਕ ਰੈਲੀਆਂ 'ਚ, ਰਾਜਨੀਤਿਕ ਸਟੇਜਾਂ 'ਚ, ਮੀਡੀਆ 'ਚ ਪੇਸ਼ ਕਰ ਰਹੀ ਆ ਤੇ ਤੱਥ ਕਹਿ ਰਹੇ ਜੀ ਅਜੇ ਆਮਦਨ ਤੋਂ ਵੱਧ ਦਾ ਹੀ ਕੇਸ ਹੈ, ਤੁਸੀਂ ਜੀ ਕੋਈ ਕੇਸ ਪਾਇਆ ਉਹਨਾਂ ਤੇ? ਕੋਈ ਹੋਰ ਤੁਸੀਂ ਕੋਈ ਪਾਲਤੀ ਚੈਲੰਜ ਕੀਤਾ ਉਹਨਾਂ ਨੂੰ? ਸਹੀ ਹੈ। ਕੋਈ ਨੋਟਿਸ ਭੇਜਿਆ? ਸਹੀ ਹੈ। ਕਿਤੇ ਕਾਰਵਾਈ ਲਈ ਦਰਖਾਸਤ ਦਿੱਤੀ? ਕਿਸੇ ਨੂੰ ਚਿੱਠੀ ਪੱਤਰ ਲਿਖਿਆ? ਪਹਿਲੀ ਪੇਸ਼ੀ ਪੁੱਛੀ ਤੇ ਮਾੜੇ ਜਿਹੇ ਆਏ ਸੀ ਗੱਡੀਆਂ 'ਚ ਚੜ ਚੁੜ ਕੇ ਜੇ, ਮੁੜ ਕੇ ਉਹ ਤੋਂ ਲੱਭੇ ਹੁਣ ਕਿਸੇ ਨੂੰ ਦੱਸ ਦੋ। ਇੱਕਾ ਦੁੱਕਾ ਕੁਝ ਆਏ ਹੈ ਨਾ। ਤੇ ਪਰ ਸਭ ਤੋਂ ਵੱਧ ਚਰਚਾ ਤਾਂ ਬਾਬੇ ਦੀ ਹੋਈ ਕਿ ਬਾਬਾ ਮਿਲ ਕੇ ਆਇਆ। ਤੇ ਉਹ ਤੋਂ ਬਿਨਾਂ ਦੱਸੋ ਜੀ ਮੈਨੂੰ, ਮਤਲਬ ਇੰਜ ਲੱਗ ਰਿਹਾ ਕਿ ਜਿਵੇਂ ਬਾਦਲ ਧਿਰ ਨੇ ਵਸਾ ਦੇ ਦਿੱਤਾ ਹੋਵੇ ਬਿਕਰਮ ਮਜੀਠੀਆ। ਹੁਣ ਇਹ ਧਿਰ ਨੇ ਵਸਾਰਿਆ ਕਿ ਪਰਿਵਾਰ ਨੇ ਵਸਾਰਿਆ? ਸਵਾਲ ਇਹ ਵੀ ਹੈ ਕਿਉਂਕਿ ਬਾਕੀ ਲੀਡਰ ਤਾਂ ਮਗਰ ਮਗਰ ਤੁਰਦੇ ਆ ਨਾ। ਸਹੀ ਹੈ, ਬਿਲਕੁਲ। ਕਿ ਬਾਦਲ ਦਲ ਨਹੀਂ ਜਾ ਰਿਹਾ ਉਧਰ ਨੂੰ, ਹੈ ਨਾ, ਜੇਲ੍ਹ ਕੰਨੀ ਨੂੰ ਮਿਲਣ, ਤਾਂ ਫਿਰ ਅਸੀਂ ਵੀ ਨਹੀਂ ਜਾਣਾ। ਜੇ ਉਹ ਜਾਊਗਾ ਤਾਂ ਫਿਰ ਸਵੇਰ ਨੂੰ ਦੇਖਿਓ ਲਾਈਨ ਲੱਗ ਜੂਗੀ। ਆ ਭਗਵੰਤ ਮਾਨ ਪਿਛਲੀ ਵਾਰ ਇਸੇ ਹਸਪਤਾਲ 'ਚ ਪਿਆ ਰਿਹਾ ਸੀ, ਕੋਈ ਮਿਲਣ ਨਹੀਂ ਆਇਆ। ਦੂਜੀਆਂ ਪਾਰਟੀਆਂ ਵਾਲੇ ਮਿਲ ਗਏ, ਸਰਕਾਰ ਵਾਲਾ ਮਿਲਣੇ ਨਹੀਂ ਆਇਆ, ਪਰ ਲਾਈਨ ਲਾਈ ਰੱਖੀ, ਹੈ ਨਾ। ਸੋ ਇਹਦਾ ਮਤਲਬ ਇਹ ਹੈ ਕਿ ਜੇ ਹਾਈਕਮਾਂਡ ਮਿਲਣ ਜਾਊਗੀ ਤਾਂ ਅਸੀਂ ਜਾਣਾ। ਇਹਨਾਂ ਨੇ ਕਿਉਂ ਵਸਾਰਿਆ, ਸਵਾਲ ਇਹ ਵੀ ਖੜਾ ਜੀ। ਤੇ ਦੂਜੇ ਪਾਸੇ ਸਰਕਾਰ ਇਹ ਜਵਾਬ ਕਿਉਂ ਨਹੀਂ ਦਿੰਦੀ ਕਿ ਜੇਕਰ ਜਿਹੜਾ ਤੁਸੀਂ ਪ੍ਰਚਾਰ ਰਹੇ ਹੋ ਕਾਰਵਾਈ ਕਿਉਂ ਨਹੀਂ ਫਿਰ? ਤੇ ਪਰ ਕੱਲ ਸੁਣਵਾਈ ਸੀ ਹਾਈ ਕੋਰਟ ਦੇ ਵਿੱਚ, ਜ਼ਮਾਨਤ ਲਈ ਅਰਜੀ ਲਾਈ ਹੋਈ ਸੀ ਬਿਕਰਮ ਮਜੀਠੀਆ ਨੇ। ਉੱਥੋਂ ਕੱਲ ਤੱਕ ਖੈਰ ਨਹੀਂ, ਸੁਣਵਾਈ ਲਗਾਤਾਰ, ਬਹਿਸ ਲਗਾਤਾਰ ਹੋਈ, ਪਹਿਲੇ ਸੈਸ਼ਨ 'ਚ ਵੀ ਹੋਈ, ਬਾਅਦ ਦੁਪਹਿਰ ਵੀ ਹੋਈ, ਅੱਜ ਫੇਰ ਲਗਾਤਾਰ ਸੁਣਵਾਈ ਜੀ। ਬਿਕਰਮ ਮਜੀਠੀਆ ਦੀ ਧਿਰ ਉਮੀਦ ਕਰ ਰਹੀ ਹੈ ਕਿ ਸ਼ਾਇਦ ਅੱਜ ਜ਼ਮਾਨਤ ਮਿਲ ਜਾਵੇ, ਕਿਉਂਕਿ ਜੂਨ ਤੋਂ ਬਾਅਦ ਜੁਲਾਈ ਪੂਰਾ, ਅਗਸਤ ਪੂਰਾ, ਸਤੰਬਰ ਪੂਰਾ, ਅਕਤੂਬਰ ਪੂਰਾ, 4 ਮਹੀਨੇ ਤਾਂ ਪੂਰੇ ਲੰਘ ਗਏ। ਨਵੰਬਰ ਵੀ ਤੁਸੀਂ ਹਿਸਾਬ ਲਾ ਲਓ, ਇਹਦਾ ਮਤਲਬ 4.25 ਮਹੀਨੇ ਤਾਂ ਲਗਭਗ ਹੋ ਗਏ। ਤੇ ਇਸ ਲਈ ਹੁਣ ਉਹ ਜ਼ਮਾਨਤ ਲਈ ਚਾਰਜੋਈ ਪੂਰੀ ਤਰ੍ਹਾਂ ਕਰ ਰਹੇ ਨੇ ਤੇ ਅੱਜ ਦੇਖਦੇ ਹਾਂ ਸੁਣਵਾਈ 'ਚ ਕੀ ਹੁੰਦਾ। ਕੱਲ ਤਾਂ ਰਾਹਤ ਨਹੀਂ ਮਿਲੀ ਸੀ, ਪਰ ਮੈਨੂੰ ਲੱਗਦਾ ਕਿ ਬੰਦੇ ਦੇ ਲਈ, ਇਸ ਪ੍ਰਕਿਰਿਆਵਾਂ ਦੇ ਵਿੱਚ ਘਿਰੇ ਬੰਦੇ ਦੇ ਲਈ, ਜਿੱਥੇ ਵਕੀਲਾਂ ਦੀਆਂ ਘੁੰਡੀਆਂ ਦਾ ਸਵਾਲ ਹੁੰਦਾ ਹੈ, ਉੱਥੇ ਆਪਣੀ ਰਾਜਨੀਤਿਕ ਧਿਰ ਦਾ ਵੀ ਸਵਾਲ ਹੁੰਦਾ ਹੈ। ਕਈ ਵਾਰ ਤਾਕਤ ਮਿਲ ਜਾਂਦੀ ਹੈ ਜੇ ਧਿਰ ਨਾਲ ਖੜ ਜਾਵੇ, ਨਾਲ ਨਾ ਖੜੇ ਤਾਂ ਕਮਜ਼ੋਰੀ ਬਣ ਜਾਂਦੀ ਹੈ। ਪਰ ਲੋਕ ਇਹ ਜਾਣਨਾ ਚਾਹੁੰਦੇ ਨੇ ਕਿ ਜੇ ਡਰੱਗ ਦੇ ਮਾਮਲੇ 'ਚ ਫਿਰ ਉਸ ਮਾਮਲੇ 'ਚ ਅੰਦਰ ਕਿਉਂ ਨਹੀਂ, ਤੇ ਜੇ ਡਰੱਗ ਦੇ ਨਹੀਂ ਹੈਗਾ, ਇੱਕ ਆਮਦਨ ਵਾਲਾ ਮਾਮਲਾ, ਫਿਰ ਤੁਸੀਂ ਝੂਠਾ ਪ੍ਰਚਾਰ ਕਿਉਂ ਕਰਦੇ ਹੋ? ਇਸ ਸਵਾਲ ਦਾ ਜਵਾਬ ਅਜੇ ਤੱਕ ਨਹੀਂ ਦਿੱਤਾ ਜੀ। ਬਿਲਕੁਲ। ਤੇ ਅਗਲੀ ਗੱਲ ਕਰੀਏ ਆਪਾਂ ਪਠਾਨ ਮਾਜਰਾ ਦੇ ਮਾਮਲੇ ਦੀ, ਕਹਿੰਦੇ ਲੁੱਕ ਆਊਟ ਨੋਟਿਸ ਜਿਹੜਾ ਕੱਢਿਆ ਗਿਆ, ਇਹਦੇ ਮਾਇਨੇ ਕੀ ਨੇ ਜੀ? ਪ੍ਰਵੀਨ ਜੀ, ਇਹ ਸਵਾਲ ਬਿਲਕੁਲ ਵਾਜਬ ਬਣਦਾ ਕਿ
ਪਠਾਨ ਮਾਜਰਾ, ਹਰਮੀਤ ਸਿੰਘ ਪਠਾਨ ਮਾਜਰਾ ਸਨੌਰ ਹਲਕੇ ਤੋਂ ਆਮ ਆਦਮੀ ਪਾਰਟੀ ਦਾ ਐਮਐਲਏ ਨਹੀਂ, ਉਹ ਸਰਕਾਰ ਦਾ ਫੁੱਫੜ ਵੀ ਹੈ। ਮਤਲਬ ਸਰਕਾਰ ਦਾ ਫੁੱਫੜ ਤੋਂ ਮਤਲਬ ਸਰਕਾਰ ਚਲਾਉਣ ਵਾਲੇ ਦਾ ਫੁੱਫੜ ਲੱਗਦਾ, ਮਤਲਬ ਮੁੱਖ ਮੰਤਰੀ ਉਹਨਾਂ ਦਾ ਰਿਸ਼ਤੇਦਾਰੀ ਵੀ ਲੱਗਦਾ। ਸੋ ਇਸ ਲਈ ਇਸ ਰਿਸ਼ਤਿਆਂ ਦੀ ਖਾਸੀ ਅਹਿਮੀਅਤ ਹੁੰਦੀ ਹੈ, ਤੇ ਕਹਿੰਦੇ ਖਾਸਾ ਕੁਛ ਕੰਮ ਕਰ ਵੀ ਦੇਖਦੇ ਫੁੱਫੜ, ਹੈਨਾ। ਪਰ ਜਿਹੋ ਜਿਹਾ ਉਹਦੇ ਤੇ ਪਰਚਾ ਹੋਇਆ, ਜਿਹੋ ਤੇ ਮਤਲਬ ਕਾਰਵਾਈ ਹੋਈ, ਉਹ ਬੰਦੇ ਲਈ ਨਮੋਸ਼ੀ ਦਾ ਕਾਰਨ, ਔਰ ਖਾਸ ਕਰ ਜੇ ਉਹਨੇ ਨਾ ਕੀਤਾ ਹੋਵੇ, ਤਾਂ ਵੀ ਅਦਾਲਤ ਚ ਸਾਬਤ ਹੋ ਜਾਏਗਾ, ਜੇ ਨਹੀਂ ਹੋਊਗਾ ਤਾਂ ਵੀ ਅਦਾਲਤ ਚ ਸਾਬਤ ਹੋ ਜਾਊਗਾ। ਪਰ ਫਿਲਹਾਲ ਅਦਾਲਤ ਤੱਕ ਜਾਣ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਵਿਚਾਲਲਾ ਕੰਮ ਹੈ, ਉੱਥੇ ਬੁਰੀ ਤਰ੍ਹਾਂ ਮਤਲਬ ਆਪਣੀ ਹੀ ਸੱਤਾਧਾਰੀ ਧਿਰ ਤੋਂ ਹੁਣ ਪੀੜਤ ਨਜ਼ਰ ਆ ਰਿਹਾ ਪਠਾਨ ਮਾਜਰਾ। ਸਹੀ ਹੈ। ਤੇ ਉਹ ਕਹਿੰਦੇ ਜੀ ਪੇਸ਼ ਨਹੀਂ ਹੁੰਦਾ, ਤੇ ਇਸ ਲਈ ਜੀ ਅਸੀਂ ਭਾਲਦੇ ਫਿਰਦੇ ਹਾਂ ਜੀ, ਅਸੀਂ ਤਾਂ ਦੁਨੀਆ ਗਾਤੀ ਜੀ ਲੱਭ ਲਿਆ ਜੀ। ਸਹੀ ਕਿ ਤੁਹਾਡਾ ਚੁਣਿਆ ਨੁਮਾਇੰਦਾ ਹੋਵੇ ਤੇ ਪੰਜਾਬ ਸਰਕਾਰ ਚਾਹਵੇ, ਪੰਜਾਬ ਪੁਲਿਸ ਚਾਹਵੇ ਤੇ ਇੱਕ ਬੰਦਾ ਨਾ ਲੱਭ ਸਕੇ। ਸਹੀ ਗੱਲ, ਬਿਲਕੁਲ। ਕਹਿੰਦੇ ਹਸਪਤਾਲ ਚੋਂ ਭਾਲ ਲਿਆ ਉਹਨੇ, ਅਸੀਂ ਤਾਂ ਕਿਸੇ ਨੂੰ ਵੀ ਕੁੱਟ ਕੇ ਰਿਛ ਬਣਾ ਦਈਏ ਕਿ ਹਾਂ ਮੰਨ ਤੂੰ ਹੀ ਕੀਤਾ ਸਾਰਾ ਕੁਛ। ਸਹੀ। ਇਹਨਾਂ ਦਾ ਪਠਾਨ ਮਾਜਰਾ ਹੀ ਲੱਭ ਹੋਇਆ ਜੀ, ਜਦੋਂ ਕਿ ਪੋਸਟਾਂ ਵੀ ਆਉਂਦੀਆਂ, ਤੇ ਅੱਜ ਦੀ ਟੈਕਨੋਲੋਜੀ ਦੇ ਯੁੱਗ ਚ ਤਾਂ ਜਦੇ ਪਤਾ ਲੱਗ ਜਾਂਦਾ ਕਿੱਥੋਂ ਆ ਜੀ। ਹੁਣ ਕੁਝ ਲੋਕ ਤਾਂ ਕਹਿੰਦੇ ਵੀ ਬੜੀ ਤਾਕਤ ਦਾ, ਬੜੀ ਧਿਰ ਦਾ ਉਹਦੀ ਪਿੱਠ ਤੇ ਥਾਪੜਾ ਆ ਗਿਆ, ਤੇ ਇਸ ਲਈ ਇਹਨਾਂ ਨੂੰ ਰਾਹ ਦੇਣਾ ਪੈ ਗਿਆ। ਠੀਕ ਹੈ। ਤੇ ਕਹਿੰਦੇ ਜੀ ਹੁਣ ਉਹਨਾਂ ਦੀ ਝੋਲੀ ਚ ਜਦੋਂ ਵੀ ਕੱਲ ਨੂੰ, ਅੱਜ ਨਹੀਂ ਤਾਂ ਕੱਲ ਨੂੰ ਜ਼ਮਾਨਤ ਹੋ ਜੂ, ਸਾਰਾ ਕੁਛ ਹੋ ਜੂ, ਫਿਰ ਬਾਹਰ ਆ ਜੂ, ਤੇ ਫਿਰ ਬੜੀ ਧਿਰ ਨਾਲ ਨਜ਼ਰ ਆਊਗਾ। ਕੁਝ ਕਹਿੰਦੇ ਵੀ ਕਿ ਦਿੱਲੀ ਵਾਲੀ ਟੀਮ ਚਾਹੁੰਦੀ ਆ, ਪੰਜਾਬ ਵਾਲੀ ਟੀਮ ਅਜੇ ਨਹੀਂ ਚਾਹੁੰਦੀ, ਇਸ ਲਈ ਉਹਨਾਂ ਦੇ ਕਿਸੇ ਤੇ ਛਾਪੇ ਵੱਜੀ ਜਾਂਦੇ ਆ, ਪਰ ਆਪੇ ਨਹੀਂ ਫੜ ਰਹੇ। ਇਹ ਵੀ ਚਰਚਾ ਹੈਗੀ ਆ। ਠੀਕ ਹੈ। ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਨੋਟਿਸ, ਉਹ ਇਸ ਲਈ ਬਣਦਾ ਪ੍ਰਵੀਨ ਜੀ, ਮਹੀਨਿਆਂ ਬੱਧੀ ਹੋ ਗਿਆ ਕੰਮ, ਕਿ ਉਹ ਬੰਦਾ ਡੀਕੂਗਾ ਕਿ ਜਦੋਂ ਨੋਟਿਸ ਜਾਰੀ ਹੋਊਗਾ ਉਸ ਤੋਂ ਬਾਅਦ ਮੈਂ ਵਿਦੇਸ਼ ਨੂੰ ਭੱਜਣਾ। ਸਹੀ ਗੱਲ, ਬਿਲਕੁਲ। ਮਤਲਬ ਇੰਨੇ ਮਹੀਨਿਆਂ ਚ ਹੁਣ ਤੱਕ ਉਹ ਲੰਘਿਆ ਹੀ ਨਹੀਂ ਹੋਣਾ। ਫਿਰ ਲੋਕ ਪੰਜਾਬ ਸਾਰਾ ਕਹੀ ਜਾਂਦਾ ਕਿ ਉਹ ਨੇਪਾਲ ਰਾਹੀਂ ਵਿਦੇਸ਼ ਨੂੰ ਭੱਜ ਗਿਆ। ਇਹ ਕਹਿੰਦੇ ਨਹੀਂ ਜੀ, ਹੁਣ ਉਹ ਪੇਸ਼ ਨਹੀਂ ਹੋਇਆ, ਇਸ ਲਈ ਅਸੀਂ ਲੁੱਕ ਆਊਟ ਨੋਟਿਸ ਜਾਰੀ ਹੋਇਆ। ਅਗਲੀ ਤਰੀਕ ਨੂੰ ਮੈਨੂੰ ਲੱਗਦਾ 12 ਨਵੰਬਰ ਨੂੰ ਅਗਲੀ ਤਰੀਕ ਹੈ, ਸ਼ਾਇਦ ਉਸ ਦਿਨ ਭਗੌੜਾ ਵੀ ਕਰਾਰ ਹੋ ਜਾਊਗਾ। ਸਹੀ ਹੈ ਨਾ। ਮਤਲਬ ਇਸ ਲਈ ਇਹ ਸਵਾਲ ਹੈ ਕਿ ਤੁਸੀਂ ਬਚਾ ਰਹੇ ਹੋ ਕਿ ਲੱਭ ਰਹੇ ਹੋ। ਸਹੀ ਗੱਲ, ਬਿਲਕੁਲ। ਵੈਸੇ ਉਹਦੇ ਮੁੰਡੇ ਸਣੇ ਬੱਤੀਆਂ ਤੇ ਪਰਚਾ ਕੀਤਾ ਵਾ ਇਹਨਾਂ ਨੇ, ਕਿ ਭਜਾਉਣ ਦਾ ਤੇ ਲੁਕਾਉਣ ਦਾ। ਰਿਸ਼ਤੇਦਾਰ ਦੋਸਤਾਰ ਹਰਿਆਣੇ ਦੇ ਵਿੱਚ ਵੀ ਕਈਆਂ ਤੇ ਸਾਰਾ ਕੁਛ ਕਰੀ ਬੈਠੇ ਨੇ, ਹੈ ਨਾ। ਪਰ ਇਹ ਕਈ ਰਾਜਨੀਤਿਕ ਕੁੰਡੀਆਂ ਨੇ, ਇਹਦੇ ਕਈ ਅਰਥ ਨੇ, ਪਰ ਹੁਣ ਲੁੱਕ ਆਊਟ ਨੋਟਿਸ ਦਾ ਕੋਈ ਅਰਥ ਨਹੀਂ ਹੈਗਾ, ਕਿਉਂਕਿ ਉਹਦਾ ਸਪਸ਼ਟ ਰਾਹ ਦੇ ਚੁੱਕੇ ਹੋ। ਹੁਣ ਤੁਸੀਂ ਜੋ ਮਰਜ਼ੀ ਡਰਾਮੇ ਕਰੀ ਜੀ। ਸਹੀ ਹੈ, ਬਿਲਕੁਲ। ਤੇ ਜਾਂਦੇ ਜਾਂਦੇ ਗੱਲ ਕਰੀਏ ਸ਼ਰਮਾ ਜੀ, ਬਿਹਾਰ ਦੀ ਚੋਣਾਂ ਨੂੰ ਡੈਮੋਕ੍ਰੇਸੀ ਦਾ ਫੈਸਟੀਵਲ ਕਿਹਾ ਜਾਂਦਾ ਹੈ, ਤਿਉਹਾਰ ਕਿਹਾ ਜਾਂਦਾ ਹੈ, ਕਿਉਂਕਿ ਲੋਕ ਚਾਅ ਦੇ ਨਾਲ ਇਹਦੇ ਵਿੱਚ ਇਨਵੋਲਵ ਹੁੰਦੇ ਨੇ ਤੇ ਨਵੀਆਂ ਸਰਕਾਰਾਂ ਚੁਣਦੇ ਨੇ ਚਾਅ ਦੇ ਨਾਲ। ਪਰ ਕਹਿੰਦੇ ਬਿਹਾਰ ਦੇ ਵਿੱਚ ਜਦੋਂ ਪਹਿਲੇ ਗੇੜ ਦੀਆਂ ਵੋਟਾਂ ਪੈ ਰਹੀਆਂ ਸਨ, ਤਾਂ ਲੋਕਤੰਤਰ ਨੂੰ ਤਾਂ ਲੋਕ ਭਾਲਦੇ ਰਹੇ ਕਿ ਲੋਕਤੰਤਰ ਹੈ ਕਿੱਥੇ ਲੁਕਿਆ ਹੋਇਆ। ਪ੍ਰਵੀਨ ਜੀ, ਬਿਹਾਰ ਦੇ ਵਿੱਚ ਪਹਿਲੇ ਗੇੜ ਚ ਲਗਭਗ ਅੱਧੀਆਂ ਸੀਟਾਂ ਤੇ ਵੋਟਾਂ ਪੈ ਗਈਆਂ। 121 ਸੀਟਾਂ ਤੇ ਕੱਲ ਪੋਲਿੰਗ ਹੋਈ ਹੈ, ਤੇ ਜੋ ਮੁੱਢਲੀ ਜਾਣਕਾਰੀ ਮਿਲੀ ਸੀ ਉਹ 65% ਦੇ ਲਗਭਗ ਪੋਲਿੰਗ ਦਾ ਅੰਦਾਜ਼ਾ ਲਾਇਆ ਜਾ ਰਿਹਾ, ਜਿਹੜਾ ਕਹਿੰਦੇ ਕਾਫੀ ਵਾਧਾ ਪਿਆ। ਜੀ। ਕਿਉਂਕਿ ਜ਼ਿਆਦਾਤਰ ਲੋਕ ਬਾਹਰ ਹੁੰਦੇ ਨੇ, ਇਸ ਲਈ ਪ੍ਰਤੀਸ਼ਤ ਘੱਟ ਪੈਂਦਾ। ਪਰ ਇਸ ਵਾਰ ਚਾਹੇ ਉਹਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਦਾ ਰੋਲ ਕਾਫੀ ਅਹਿਮ ਰਿਹਾ, ਕਿ ਉਹਨੇ ਪ੍ਰਾਊਡ ਬਿਹਾਰੀਆਂ ਚ ਪੈਦਾ ਕੀਤਾ। ਜੀ। ਹੁਣ ਵੋਟ ਕਿੱਥੇ ਪਾਉਂਦੇ ਨੇ ਵੱਖਰੀ ਗੱਲ ਹੈ, ਤੇ ਫਿਰ ਉਹਨੇ ਮੁੱਦੇ ਵੀ ਕਾਫੀ ਉਭਾਰੇ। ਜਦੋਂ ਕਿ ਸੱਤਾਧਾਰੀ ਧਿਰ ਨੂੰ ਤਾਂ ਮੁੱਦੇ ਸੋਭਦੇ ਨਹੀਂ ਗੇ, ਉਹ ਤਾਂ ਧਰਮ, ਜਾਤ, ਫਿਰਕੇ ਦੀ ਵੰਡ ਦੀ, ਹੈ ਨਾ, ਇਹਦੀ ਰਾਜਨੀਤੀ ਕਰਦੇ। ਔਰ ਬਿਹਾਰ ਇੱਕ ਅਜਿਹਾ ਸੂਬਾ ਵੀ ਹੈ, ਯੂਪੀ ਦੇ ਮੁਕਾਬਲੇ ਉਲਟਾ। ਯੂਪੀ ਦੇ ਵਿੱਚ ਜਾਤ ਆਧਾਰਿਤ ਰਾਜਨੀਤੀ ਜ਼ਿਆਦਾ ਹੁੰਦੀ ਆ, ਬਿਹਾਰ ਦੇ ਵਿੱਚ ਨਹੀਂ, ਮਾਫ ਕਰਨਾ, ਯੂਪੀ ਦੇ ਵਿੱਚ ਧਰਮ ਆਧਾਰਿਤ ਜ਼ਿਆਦਾ। ਹਾਂਜੀ, ਇੱਥੇ ਜਾਤ ਆਧਾਰਿਤ। ਬਿਹਾਰ ਜਾਤ ਆਧਾਰਿਤ ਕਾਫੀ ਵਰਗ ਵੰਡ ਹੈ, ਬਹੁਤ ਜ਼ਿਆਦਾ। ਜਾਤ ਅੰਦਰ ਸਭ ਜਾਤ ਉਹ ਬਹੁਤ, ਤੇ ਉਸ ਨੂੰ ਅਜੇ ਤੱਕ ਇਹ ਬਹੁਤ ਕੁਝ ਚੱਕੀ ਫਿਰਦੇ ਨੇ ਸਿਰ ਤੇ ਟੋਕਰਾ। ਸੋ ਇਸ ਲਈ ਉਹ ਫਿਰ ਬਹੁਤ ਮਸਲਾ ਬਣਦਾ ਕਿ ਜਦੋਂ ਅਸੀਂ ਬੰਦੇ ਨੂੰ ਏਦਾਂ, ਆਹ ਪੰਜਾਬ ਵਾਲੀ ਘਟਨਾ ਤਾਜੀ ਅਸੀਂ ਦੇਖੀ ਹੈ, ਜਦੋਂ ਨਸਲ ਭੇਦ, ਰੰਗ ਭੇਦ ਵਾਲੀ, ਹੈ ਨਾ, ਤਾਂ ਉਸੇ ਵੀ ਇਹ ਲੋਕ ਅਜੇ ਵੀ ਉਸ ਦਾਇਰੇ ਚ ਫਸੇ ਨੇ, ਤੇ ਰਾਜਨੀਤੀ ਫਿਰ ਉਹਦੇ ਆਲੇ ਦੁਆਲੇ ਘੁੰਮਦੀ ਹੈ। ਸਹੀ। ਉਹਦੇ ਬਾਵਜੂਦ ਇਹ 65% ਦੀ ਵੋਟ ਪੋਲ ਹੋਣਾ ਹੁਣ ਦੋਵਾਂ ਧਿਰਾਂ ਨੂੰ ਅਜੇ ਵੀ ਦੁਵਿਧਾ ਪੈਦਾ ਕਰਦਾ ਹੈ।
ਸੱਤਾਧਾਰੀ ਧਿਰ ਨੂੰ ਵੱਧ ਵੋਟ ਤੋਂ ਡਰ ਵੀ ਲੱਗਦਾ ਤੇ ਸਾਹਮਣੇ ਲੜ ਰਹੀ ਧਿਰ ਨੂੰ, ਜਿਨ੍ਹਾਂ 'ਚ ਮੁਕਾਬਲਾ ਮੰਨਿਆ ਜਾ ਰਿਹਾ ਮਹਾਗਠਬੰਧਨ ਤੇ ਐਨਡੀਏ 'ਚ, ਉਹ ਮਹਾਗਠਬੰਧਨ ਵਾਲਿਆਂ ਨੂੰ ਇਹ ਵੀ ਲੱਗਦਾ ਕਿ ਕਿਤੇ ਕਿ ਇਹਨਾਂ ਨੇ ਸੌਦੇਬਾਜ਼ੀ ਨਾਲ ਇੰਨੀ ਵੋਟ ਨਾ ਪਵਾ ਲਈ ਹੋਵੇ, ਕਿਉਂਕਿ ਉਹ ਕਹਿੰਦੇ ਵੀ ਕਿ ਸਾਡੇ ਵਾਲੀ ਵੋਟ ਤਾਂ ਜ਼ਿਆਦਾਤਰ ਵੱਧਤੀ ਇਹਨਾਂ ਨੇ। ਸਹੀ ਹੈ, ਬਿਲਕੁਲ, ਹੈ ਨਾ। ਤੇ ਇਸ ਲਈ ਕਹਿੰਦੇ ਕਿ ਇਹ ਵੀ ਸਵਾਲ ਹੈ ਕਿ ਫਿਰ ਇਹ ਕੌਣ ਪਾ ਰਿਹਾ ਇੰਨੀ ਵੋਟ, ਤੇ ਕਿਉਂ ਪਾ ਰਿਹਾ, ਕਿ ਸਾਡੇ ਲਈ ਪਾ ਰਿਹਾ, ਉਹਨਾਂ ਲਈ ਪਾ ਰਿਹਾ। ਹੁਣ ਇਹ ਫਿਕਰ ਬਹੁਤ ਤਰ੍ਹਾਂ ਨੂੰ ਪਤਾ, ਪਰ ਫਿਰ ਵੀ 121 ਸੀਟਾਂ ਤੇ ਵੋਟ ਪੋਲ ਹੋਈ ਹੈ ਜੀ, ਇਹਨਾਂ ਚੋਂ 42 ਪਿਛਲੀ ਵਾਰ ਰਾਜਦ ਲੈ ਗਈ ਸੀ। ਇਸ ਵਾਰ ਦੇਖ ਕੀ ਹੁੰਦਾ, 11 ਤਰੀਕ ਨੂੰ ਦੂਏ ਗੇੜ ਦੀਆਂ ਵੋਟਾਂ ਪੈਣਗੀਆਂ। ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ, ਬਿਲਕੁਲ ਇਹ ਗੱਲ ਦਰੁਸਤ ਹੈ ਕਿ ਬਿਹਾਰ ਵੱਡਾ ਸੂਬਾ ਵੀ ਹੈ। ਹਾਂਜੀ। ਤੇ ਇਸ ਲਈ ਜਿਹੜਾ ਤਰੀਕਾਕਾਰ ਇਹਨਾਂ ਨੇ ਪਿਛਲੀਆਂ ਚੋਣਾਂ 'ਚ ਦਿੱਲੀ ਤੋਂ ਲੈ ਕੇ, ਯੂਪੀ ਤੋਂ ਲੈ ਕੇ, ਆਮ ਚੋਣਾਂ ਤੋਂ ਲੈ ਕੇ ਇਹਨਾਂ ਹਰਿਆਣੇ ਤੱਕ ਅਪਣਾਇਆ, ਕਹਿੰਦੇ ਜੀ ਰਾਹੁਲ ਗਾਂਧੀ ਕਹਿੰਦਾ ਜੀ ਮੈਂ ਉਹਦਾ ਭੰਡਾ ਭੰਨ ਰਿਹਾ, ਕਿ ਦੇਖੋ ਜੀ ਇਹ ਤਾਂ ਵੋਟ ਚੋਰੀ, ਵੋਟ ਸਧਾਈ ਹੈ। ਤੇ ਹੁਣ SIR ਦਾ ਮਾਮਲਾ ਬਿਹਾਰ 'ਚ ਖਾਸਾ ਭਖਿਆ ਵਾ ਸੀ। ਹੁਣ ਇੱਥੇ ਕਾਫੀ, ਮੈਂ ਕਹਿਣਾ ਕਿ ਚਾਹੇ ਨਤੀਸ਼ ਜਿੱਤੇ, ਚਾਹੇ ਮੋਦੀ ਦੀ ਟੀਮ ਜਿੱਤੇ, ਹੈਨਾ, ਚਾਹੇ ਲਾਲੂ ਦੀ ਟੀਮ ਜਿੱਤੇ, ਲੋਕਾਂ ਨੂੰ ਜਿੱਤ ਤੇ ਯਕੀਨ ਤਾਂ ਹੋਵੇ ਕਿ ਹਾਂ ਅਸੀਂ ਵੋਟ ਪਾ ਕੇ ਆਏ ਉਹੀ ਜੇ। ਸਵਾਲ ਯਕੀਨ ਦਾ। ਸਹੀ ਹੈ। ਮਤਲਬ ਜੇ ਜਿੱਤ ਕੇ ਵੀ ਲੋਕਾਂ ਨੂੰ ਭਰੋਸਾ ਨਹੀਂ ਕਿ ਤੁਸੀਂ ਇਮਾਨਦਾਰੀ ਨਾਲ ਜਿੱਤ ਦਾ ਸਵਾਦ ਕੀ ਹੈ, ਮੈਨੂੰ ਇਹ ਦੱਸ ਜੀ। ਫਿਰ ਉਹਦੇ ਨਾਲੇ ਲੋਕ ਦਾ ਸਵਾਲ ਹੈ, ਇਹਦਾ ਮਤਲਬ ਲੋਕਤੰਤਰ ਦੀ ਬਹਾਲੀ ਨਹੀਂ। ਜੇ ਕੋਈ ਵੀ ਸਵਾਲ ਸਾਡੀ ਸੰਸਥਾ ਨੂੰ ਹੁੰਦਾ ਹੈ, ਚੋਣ ਕਮਿਸ਼ਨ ਨੂੰ ਹੁੰਦਾ ਹੈ, ਤੇ ਉਹਦਾ ਜਵਾਬ ਸਪਸ਼ਟੀਕਰਨ ਲੋਕਾਂ ਸਾਹਮਣੇ ਉਸੇ ਨੂੰ ਦੇਣਾ ਚਾਹੀਦਾ ਹੈ। ਪਰ ਜਦੋਂ ਇੱਕ ਰਾਜਨੀਤਿਕ ਜਮਾਤ ਆ ਕੇ ਉਹਦਾ ਜਵਾਬ ਦੇਵੇ, ਉਹਦੀ ਢਾਲ ਬਣੇ, ਤੇ ਉਹਦਾ ਕੀ ਅਰਥ ਕੱਢੀਏ, ਹੋਰ ਵੱਡਾ ਹੁੰਦਾ, ਫਿਰ ਲੋਕਤੰਤਰ ਕਿੱਥੇ ਹੈ ਜੀ। ਸਹੀ ਹੈ, ਬਿਲਕੁਲ। ਤੱਕ ਵਾਚਿਆ ਫਿਰਦਾ ਵਿਚਾਰਾ, ਤਾਂ ਡੂੰਘੇ ਖੋਜ ਵੀ ਗਿਆ ਪਿਆ ਮੈਨੂੰ ਲੱਗਦਾ। ਇਸ ਲਈ ਹੁਣ ਬਿਹਾਰ ਦੀਆਂ ਨਤੀਜੇ ਕਾਫੀ ਕੁਝ ਤੈਅ ਕਰਨਗੇ ਕਿ ਇੱਥੋਂ ਲੋਕਤੰਤਰ ਮਜ਼ਬੂਤ ਹੋ ਕੇ ਨਿਕਲਦਾ ਕਿ ਹੋਰ ਕਮਜ਼ੋਰ ਹੋ ਕੇ ਨਿਕਲਦਾ। ਜੀ ਬਿਲਕੁਲ। ਮੋਦੀ ਸਾਹਿਬ ਤਾਂ ਜਦੋਂ ਉਹਨਾਂ ਨੂੰ ਮੌਕਾ ਮਿਲਦਾ ਦੁਨੀਆ ਭਰ ਦੇ ਵਿੱਚ ਕਾਨੂੰਨ ਦੇ ਉੱਤੇ, ਸੰਵਿਧਾਨ ਦੇ ਉੱਤੇ, ਲੋਕਤੰਤਰ ਦੇ ਉੱਤੇ ਵੱਡੇ ਵੱਡੇ ਭਾਸ਼ਣ ਦਿੰਦੇ ਨੇ, ਪਰ ਉਹਨਾਂ ਦੀ ਪਾਰਟੀ ਚੋਣਾਂ ਲੜਦੀ ਕਿਵੇਂ ਆ ਲੋਕਤੰਤਰ ਦੇ ਲਈ, ਉਹ ਇੱਕ ਵੇਖਣ ਵਾਲੀ ਗੱਲ ਹੈ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨਾ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA।